ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਪਾਕਿਸਤਾਨ ਤੋਂ ਸਾਡੇ ਸਹਿਯੋਗੀ ਨਾਸਿਰ ਅਲੀ ਜੀ ਜੁੜ ਚੁੱਕੇ ਨੇ, ਜੋ ਕਿ ਸਾਡੇ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਨਾਸਿਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ। ਨਾਸਿਰ ਜੀ, ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੰਗਲਵਾਰ ਯਾਨੀ ਕਿ ਕੱਲ ਇੱਕ ਤੋਂ ਇੱਕ ਬਾਅਦ ਦੋ ਜ਼ਬਰਦਸਤ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਇੱਕ ਫੌਜੀ ਹਸਪਤਾਲ ਨੇੜੇ ਹੋਇਆ। ਘੱਟੋ ਘੱਟ 19 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 43 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਸੋਸ਼ਲ ਮੀਡੀਆ ਪੋਸਟਾਂ ਤੇ ਮੀਡੀਆ ਰਿਪੋਰਟਾਂ ਨੇ ਇਹਨਾਂ ਨੂੰ ਫਦਾਇਨ ਹਮਲੇ ਵਜੋਂ ਵੇਖਿਆ ਹੈ। ਤੁਹਾਡਾ ਕੀ ਕਹਿਣਾ? ਜੀ ਮੈਡਮ, ਸਰਦਾਰ ਮੁਹੰਮਦ ਖਾਨ ਦਾਊਦ ਹਸਪਤਾਲ ਜਿਹੜਾ ਮਿਲਟਰੀ ਹਸਪਤਾਲ ਸੀ, ਉਹਦੇ ਉੱਪਰ ਕਾਬੁਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਦੋ ਧਮਾਕੇ ਹੋਏ ਨੇ। ਇੱਕ ਧਮਾਕਾ ਹਸਪਤਾਲ ਦੇ ਗੇਟ ਤੇ ਹੋਇਆ, ਜਦਕਿ ਦੂਸਰਾ ਧਮਾਕਾ ਜਿਹੜਾ ਉਹ ਹਸਪਤਾਲ ਤੋਂ ਥੋੜ੍ਹਾ ਜਿਹਾ ਹਟਵਾਂ ਹੋਇਆ। ਉਸ ਤੋਂ ਬਾਅਦ ਹਸਪਤਾਲ ਦੇ ਕੰਪਾਊਂਡ ਦੇ ਵਿੱਚ ਜਿਹੜੇ ਉਹ ਦਹਿਸ਼ਤਗਰਦ ਦਾਖਲ ਹੋਏ ਨੇ, ਉਹਨਾਂ ਨੇ ਦਾਖਲ ਹੋ ਕੇ ਆਮ ਲੋਕਾਂ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ 20 ਤੋਂ ਜ਼ਿਆਦਾ ਜਿਹੜੇ ਇਤਲਾਤ ਹੁਣ ਤੱਕ ਆ ਰਹੀਆਂ, ਉਹਦੇ ਵਿੱਚ 20 ਤੋਂ ਜ਼ਿਆਦਾ ਜਿਹੜੇ ਨੇ ਉਹ ਲੋਕਾਂ ਦੀ ਹਲਾਕਤ ਹੋਈ ਹੈ। ਲੋਕ ਜਿਹੜੇ ਹੈਗੇ ਨੇ ਉਹ ਮਰੇ ਨੇ। ਉਸ ਤੋਂ ਇਲਾਵਾ 40 ਤੋਂ ਉੱਪਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇਹ ਪਹਿਲੀ ਦਫਾ ਨਹੀਂ ਹੋਇਆ। 2017 ਦੇ ਵਿੱਚ ਅਗਸਤ 2017 ਚ ਪਹਿਲੇ ਵੀ ਇਸੇ ਹਸਪਤਾਲ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਦੇ ਉੱਪਰ ਪਹਿਲੇ ਵੀ ਹਮਲਾ ਹੋ ਚੁੱਕਿਆ ਹੈ। ਤਾਲਿਬਾਨ ਦੇ ਜਿਹੜੇ ਤਰਜਮਾਨ ਹੈਗੇ ਨੇ, ਤਾਲਿਬਾਨ ਦੇ ਤਰਜਮਾਨ ਬਲਾਲ ਕਰੀਮੀ, ਜਿਹੜੇ ਉਹਨਾਂ ਦੇ ਮੀਡੀਆ ਪਰਸਨ, ਜਿਹੜੇ ਉਹਨਾਂ ਦੇ ਮੀਡੀਆ ਦੇ ਨੁਮਾਇੰਦੇ ਹੈਗੇ ਨੇ, ਬਲਾਲ ਕਰੀਮੀ, ਉਹਨਾਂ ਨੇ ਦੱਸਿਆ ਕਿ ਇਹ ਮੰਗਲ ਵਾਲੇ ਦਿਨ ਇਹ ਹਮਲਾ ਹੋਇਆ। ਇਸ ਹਮਲੇ ਦੇ ਦੌਰਾਨ ਜਿਹੜਾ ਇਹਦੀ ਜਵਾਬੀ ਕਾਰਵਾਈ ਤਾਲਿਬਾਨ ਤਰਫੋਂ ਹੋਈ ਹੈ ਤੇ ਤਾਲਿਬਾਨ ਦੀ ਜਵਾਬੀ ਕਾਰਵਾਈ ਤੇ ਜਿਹੜੇ 5 ਜੰਗਜੂ ਸੀ, ਜਿਹੜੇ ਹਮਲਾਵਰ ਸੀ, ਜਿਹੜੇ 5 ਹਮਲਾਵਰ ਹਸਪਤਾਲ ਦੇ ਅੰਦਰ ਦਾਖਲ ਹੋਏ ਸੀ, ਉਹਨਾਂ ਨੂੰ 5 ਨੂੰ ਜਿਹੜਾ ਹਲਾਕ ਕਰ ਦਿੱਤਾ ਗਿਆ। ਉਹਨਾਂ 5 ਦਾ ਤਾਲੁਕ ਜਿਹੜਾ ਹੈਗਾ ਦੌਲਤ-ਏ ਇਸਲਾਮੀਆ ਯਾਨੀ ਦਾਇਸ਼ ਤੋਂ ਦੱਸਿਆ ਜਾ ਰਿਹਾ ਹੈ ਤੇ ਦਾਇਸ਼ ਜਿਹੜੀ ਹੈਗੀ ਹੈ ਉਹ ਤਾਲਿਬਾਨ ਦੇ ਨਾਲ ਉਹਨਾਂ ਦੀ ਜਿਹੜੀ ਲੜਾਈ ਜਾਂ ਝਗੜਾ ਸ਼ੁਰੂ ਹੋਇਆ ਹੈਗਾ, ਉਹ ਪਿਛਲੇ 3 ਸਾਲ ਤੋਂ ਚੱਲ ਰਿਹਾ ਨੇ। ਜਦੋਂ ਪਿਛਲੇ ਸਾਲ ਜਿਹੜਾ ਹੈਗੇ ਉਹਦੇ ਦਾਇਸ਼ ਦੇ ਤਰਜਮਾਨ ਸੀ, ਉਹ ਕਾਬੁਲ ਦੇ ਵਿੱਚ ਜਿਹੜਾ ਉਹਨਾਂ ਦੀ ਤਾਲਿਬਾਨ ਦੀ ਵਜ੍ਹਾ ਤੋਂ ਹਲਾਕਤ ਹੋਈ ਸੀ। ਉਸ ਤੋਂ ਬਾਅਦ ਇਹਨਾਂ ਦੇ ਦਰਮਿਆਨ ਮਜ਼ੀਦ ਹਾਲਾਤ ਜਿਹੜੇ ਹੈਗੇ ਸੀ ਉਹ ਕਸ਼ੀਦਾ ਹੋ ਗਏ। ਮਜ਼ੀਦ ਇਹਨਾਂ ਦੇ ਦਰਮਿਆਨ ਆਪਸ ਦੇ ਵਿੱਚ ਜਿਹੜਾ ਹੈਗਾ ਸੀ ਉਹ ਬਹੁਤ ਜ਼ਿਆਦਾ ਮੱਡਬੇੜ ਹੋਣਾ ਸ਼ੁਰੂ ਹੋ ਗਈ। ਹੁਣ ਤੱਕ ਜਿਹੜਾ ਹੈਗਾ, ਜਿਹੜੀਆਂ ਹੁਣ ਤੱਕ ਇਤਲਾਤ ਆਈਆਂ ਗਈਆਂ ਨੇ, ਉਹ ਇਤਲਾਤ ਦੇ ਮੁਤਾਬਕ ਇਹੀ ਕਿਹਾ ਜਾ ਰਿਹਾ ਹੈ ਕਿ ਦਾਇਸ਼ ਨੇ ਵੀ ਇਸ ਹਮਲੇ ਦੀ ਜਿਹੜੀ ਹੈਗੀ ਉਹ ਜ਼ਿੰਮੇਵਾਰੀ ਕਬੂਲ ਕੀਤੀ ਹੈਗੀ। ਦਾਇਸ਼ ਜਿਹੜੇ ਖੁਰਾਸਾਨ ਵਾਲੀ ਦਾਇਸ਼ ਨੇ, ਉਹਨਾਂ ਨੇ ਦੇਖੋ ਜਦੋਂ ਵੀ ਕੋਈ ਹਮਲਾ ਹੁੰਦਾ ਹੈਗਾ, ਉਹ ਸਭ ਤੋਂ ਪਹਿਲੇ ਉਹ ਵਾਲੀਆਂ ਤਨਜ਼ੀਮਾਂ ਜਾਂ ਉਹ ਵਾਲੀਆਂ ਦਹਿਸ਼ਤਗਰਦ ਜਿਹੜੀਆਂ ਐਕਟਿਵ ਤਨਜ਼ੀਮਾਂ ਹੁੰਦੀਆਂ ਨੇ, ਉਹ ਆਪਣੀ ਜ਼ਿੰਮੇਵਾਰੀ ਕਬੂਲ ਕਰਦੀਆਂ ਨੇ, ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੀ ਲਾਗਤਬਾਜ਼ੀ ਹੋਵੇ, ਇਹਨਾਂ ਦੇ ਨਾਲ ਲੱਗ ਰਹੀ ਹੋਵੇ। ਹੁਣ ਇਹ ਹਮਲੇ ਦੇ ਪਿੱਛੇ ਕਿਹਦੇ ਹੱਥ ਸੀ, ਕੌਣ ਕਰ ਰਿਹਾ ਸੀ, ਇਹ ਹਲੇ ਤਸਦੀਕ ਨਹੀਂ ਹੋ ਚੁੱਕੀ, ਇਹ ਕਨਫਰਮ ਨਹੀਂ ਪਤਾ ਚੱਲਿਆ। ਲੇਕਿਨ ਦਾਇਸ਼ ਜਿਹੜਾ ਦੌਲਤ-ਏ ਇਸਲਾਮੀਆ ਸੀ, ਉਹਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈਗੀ। ਬਲਾਲ ਕਰੀਮੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਇਹਦਾ ਭਰਪੂਰ ਜਵਾਬ ਦੇਵਾਂਗੇ। ਦੇਖੋ, ਤਾਲਿਬਾਨ ਦੀ ਹਕੂਮਤ ਜਦੋਂ ਆਈ, ਉਦੋਂ ਇਹ ਵਾਲੇ ਅਨਾਸਰ ਦਿਖਣੇ ਹੀ ਹੈਗੇ ਸੀ, ਇਹ ਨਜ਼ਰ ਆਣੇ ਹੀ ਹੈਗੇ ਸੀ। ਕਿਉਂਕਿ ਅਗਰ ਤੁਸੀਂ ਦੇਖਿਆ ਜਾਵੇ ਨਾ, ਅਗਰ ਮੇਰਾ ਇਹ ਪਰਸਨਲ ਓਪੀਨੀਅਨ ਹੈਗਾ ਕਿ ਅਫਗਾਨਿਸਤਾਨ ਦੇ ਵਿੱਚ ਦਾੜੀਆਂ, ਝਾੜੀਆਂ ਤੇ ਪਹਾੜੀਆਂ ਤੋਂ ਇਲਾਵਾ ਕੁਛ ਨਹੀਂ ਹੈਗਾ। ਉਹਨਾਂ ਦਾ ਬ੍ਰੈਡ ਐਂਡ ਬਟਰ ਜਿਹੜਾ ਹੈਗਾ ਉਹ ਜੰਗ ਹੈ, ਉਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ। ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਵੀ ਕਲੈਸ਼ਿਜ਼ ਹੋਣਗੇ, ਦੂਸਰੀਆਂ ਤਨਜ਼ੀਮਾਂ ਦੇ ਨਾਲ ਕਲੈਸ਼ਿਜ਼ ਹੋਣਗੇ, ਅਸਲਾ ਵਿਖੇਗਾ, ਮਾਰਦਾੜ ਹੋਏਗੀ, ਲੇਕਿਨ ਮਰੇਗਾ ਜਿਹੜਾ ਉਹ ਆਮ ਬੰਦਾ ਹੀ ਮਰੇਗਾ। ਦੌਲਤ-ਏ ਇਸਲਾਮੀਆ ਨੇ ਜਦੋਂ ਇਹਦੀ ਤਸਦੀਕ ਕਰਕੇ ਜਦੋਂ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈਗੀ ਹੈ, ਉਸ ਤੋਂ ਬਾਅਦ ਨਾਲ ਹੀ ਫਿਰ ਜਿਹੜਾ ਇਸ ਤੋਂ ਪਹਿਲੇ ਹਮਲਾ ਹੋਇਆ ਸੀ ਇਸੇ ਹਸਪਤਾਲ ਦੇ 2017 ਦੇ ਵਿੱਚ, ਅਗਸਤ 2017 ਦੇ ਵਿੱਚ, ਉਹਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਨਾਲ ਹੀ ਕਬੂਲ ਕੀਤੀ ਹੈਗੀ। ਉਸ ਵਕਤ ਕਿਹਾ ਜਾ ਰਿਹਾ ਸੀ ਕਿ ਇਹ ਹਮਲਾ ਜਿਹੜਾ ਹੈਗਾ ਅਮਰੀਕਨਸ ਨੇ ਕਰਵਾਇਆ ਹੈ, ਫਲਾਣੇ ਨੇ ਕਰਵਾਇਆ, ਲੇਕਿਨ ਉਹਨਾਂ ਨੇ ਦੋਨਾਂ ਹਮਲਿਆਂ ਦੀ ਜਿਹੜੀ ਹੈਗੀ ਜ਼ਿੰਮੇਵਾਰੀ, ਲੇਕਿਨ ਸ਼ਾਇਦ ਹੋ ਸਕਦਾ ਕਿ ਪਿਛਲਾ ਹਮਲਾ ਉਹਨਾਂ ਨੇ ਨਾ ਵੀ ਕੀਤਾ ਹੋਵੇ, ਲੇਕਿਨ ਉਹਨਾਂ ਨੇ ਸਿਰਫ ਜ਼ਿੰਮੇਵਾਰੀ ਇਸ ਲਈ ਕਬੂਲ ਕੀਤੀ ਹੋਵੇ ਕਿ ਖੌਫੋ ਹਿਰਾਸ ਪੈਦਾ ਕੀਤਾ ਜਾਵੇ। ਹੁਣ ਤੱਕ ਜਿਹੜਾ ਹੈਗਾ ਉਹ ਤਾਲਿਬਾਨ ਦਾ ਤੇ ਦਾਇਸ਼ ਦਾ ਜਿਹੜਾ ਹੈਗਾ ਉਹ ਨਵਾਂ ਹੀ ਇੱਕ ਗੱਠਜੋੜ ਜਾਂ ਇੱਕ ਨਵਾਂ ਹੀ ਜਿਹੜਾ ਇਹਨਾਂ ਦਾ ਮਸਲਾ ਮਸਾਇਲ ਸ਼ੁਰੂ ਹੋਏਗਾ, ਉਹ ਬੜਾ ਨੁਕਸਾਨਦੇਹ ਹੋਏਗਾ ਔਰ ਬੜਾ ਭਿਆਨਕ ਹੋਏਗਾ। ਜੀ ਨਾਸਿਰ ਜੀ, ਜਦੋਂ ਦਾ ਤਾਲਿਬਾਨ ਦਾ ਅਫਗਾਨਿਸਤਾਨ ਤੇ ਹਮਲਾ ਹੋਇਆ, ਉਦੋਂ ਤੋਂ ਹੀ ਅਰਾਜਕਤਾ ਫੈਲੀ ਹੈ ਅਫਗਾਨਿਸਤਾਨ ਦੇ ਵਿੱਚ। ਛੋਟੇ ਛੋਟੇ ਬੱਚੇ ਕੁਰਲਾ ਉੱਠੇ ਨੇ, ਖਾਣੇ ਪੀਣੇ ਨੂੰ ਲੈ ਕੇ ਉੱਥੇ ਤਬਾਹੀ ਮਚੀ ਹੋਈ ਹੈ। ਬੱਚਿਆਂ ਨੂੰ ਉੱਥੇ ਜਿਹੜੇ ਪੋਵਰਟੀ ਲਾਈਨ ਹੈ, ਗਰੀਬੀ ਰੇਖਾ ਦੇ ਥੱਲੇ ਬਹੁਤ ਜ਼ਿਆਦਾ ਚਲੇ ਗਏ ਨੇ। WHO ਨੇ ਵੀ ਪਿੱਛੇ ਜੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਉੱਥੇ ਬਹੁਤ ਖਤਰਾ ਹੈ, ਕਿਉਂਕਿ ਪੌਸ਼ਟਿਕ ਆਹਾਰ ਨਹੀਂ ਮਿਲ ਰਿਹਾ ਹੈਗਾ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਜੋ ਲੋੜੀਂਦਾ ਸਮਾਨ ਹੁੰਦਾ ਹੈ, ਜੋ ਉਹਨਾਂ ਦੇ ਪਾਲਣ ਪੋਸ਼ਣ ਲਈ ਚੀਜ਼ਾਂ ਜ਼ਰੂਰੀ ਹੁੰਦੀਆਂ, ਉਹਨਾਂ ਨੂੰ ਨਹੀਂ ਮਿਲ ਰਿਹਾ। ਸੋ ਬਹੁਤ ਹੀ ਮੰਦਭਾਗੀ ਗੱਲ ਹੈ ਜੀ। ਲਗਾਤਾਰ
ਤਾਲਿਬਾਨ ਸਰਕਾਰ ਦੇ ਹੋਣ ਦੇ ਬਾਵਜੂਦ ਇਹ ਸਾਰੇ ਹਮਲੇ ਹੋ ਰਹੇ ਨੇ। ਇੱਕ ਤਰੀਕੇ ਦਾ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਚਾਰੇ ਪਾਸੇ ਜਿੰਨੇ ਵੀ ਮੁਲਕ ਹੈਗੇ ਨੇ, ਬਾਹਰਲੇ ਮੁਲਕ ਲਾ ਲਓ ਚਾਹੇ ਗੁਆਂਢੀ ਮੁਲਕ ਲਾ ਲਓ, ਉਹਨਾਂ ਦੀ ਹਾਲਤ ਦੇ ਉੱਤੇ ਤਰਸ ਕਰ ਰਹੇ ਨੇ। ਪਰ ਕੀਤਾ ਕੀ ਜਾਵੇ ਜੀ, ਬਹੁਤ ਮੁਸ਼ਕਿਲ ਹੋਇਆ। ਸੋ ਕੁੱਲ ਮਿਲਾ ਕੇ ਹੁਣ ਅਫਗਾਨਿਸਤਾਨ ਦੇ ਕਿਹੋ ਜਿਹੇ ਹਾਲਾਤ ਨੇ, ਕਿਉਂਕਿ ਤੁਹਾਡੀ ਪੈਣੀ ਨਜ਼ਰ ਹੈ ਜਦੋਂ ਤੋਂ ਤਾਲਿਬਾਨ ਨੇ ਹਮਲਾ ਕੀਤਾ, ਜਦ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਕਬਜ਼ਾ ਕੀਤਾ ਉਹਦੇ ਤੇ। ਦੇਖੋ ਤਾਲਿਬਾਨ ਦਾ ਜਦੋਂ ਕੰਟਰੋਲ ਹੋਇਆ ਸੀ ਨਾ, ਉਸ ਦਿਨ ਤੋਂ ਲੈ ਕੇ ਤੇ ਹੁਣ ਦਿਨ ਤੱਕ ਜਿਹੜਾ ਹੈਗਾ ਉਹ ਸਭ ਤੋਂ ਜਿਹੜਾ ਮੇਜਰ ਕਿਰਦਾਰ ਅਦਾ ਹੋ ਰਿਹਾ ਉਹ ਉਹਨਾਂ ਲੋਕਾਂ ਦਾ ਹੈ। ਉਹਨਾਂ ਲੋਕਾਂ ਨੇ ਡਿਸਾਈਡ ਕਰਨਾ ਹੈ, ਉਹਨਾਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਸਾਡੇ ਉੱਪਰ ਕੌਣ ਹੁਕੂਮਤ ਕਰੇਗਾ। ਸਾਡੇ ਉੱਪਰ ਸਰਕਾਰੀ ਗਵਰਨਮੈਂਟ ਜਿੱਦਾਂ ਉਸ ਤੋਂ ਪਹਿਲੇ ਅਸ਼ਰਫ ਗਨੀ ਦੀ ਹੁਕੂਮਤ ਸੀ ਉਹ ਰਹੇਗੀ ਜਾਂ ਤਾਲਿਬਾਨ ਰਹੇਗਾ। ਜਿਹੜਾ ਆਮ ਅਫਗਾਨੀ ਹੈਗਾ, ਜਿਹੜਾ ਸਮਝਦਾਰ ਅਫਗਾਨੀ ਹੈਗਾ, ਜਿਹੜਾ ਸ਼ਊਰ ਰੱਖਣ ਵਾਲਾ ਹੈਗਾ, ਉਹ ਤਾਲਿਬਾਨ ਦੇ ਖਿਲਾਫ ਹੈਗਾ। ਸਾਡੇ ਕੋਲ ਇਸ ਟਾਈਮ ਪਾਕਿਸਤਾਨ ਦੇ ਵਿੱਚ 4 ਤੋਂ 5 ਲੱਖ ਅਫਗਾਨੀ ਜਿਹੜੇ ਹੈਗੇ ਨੇ, ਇੱਕ ਅੰਦਾਜ਼ੇ ਦੇ ਮੁਤਾਬਕ 10 ਲੱਖ ਅਫਗਾਨੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ। ਲੇਕਿਨ ਜਿਹੜਾ ਪੰਜਾਬ ਦੇ ਵਿੱਚ ਅਫਗਾਨੀ ਨੇ, ਪੰਜਾਬ ਦੇ ਵਿੱਚ ਪਠਾਨ ਅਫਗਾਨੀ ਸਾਡੇ ਕੋਲ ਮੌਜੂਦ ਨੇ, ਉਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੁੰਦੀ ਹੈ ਮੈਂ ਉਹਨਾਂ ਕੋਲ ਵੀ ਪੁੱਛਦਾ ਤੇ ਉਹ ਵੀ ਇਹੀ ਗੱਲ ਕਰਦੇ ਹੈਗੇ ਕਿ ਤਾਲਿਬਾਨ ਦੇ ਅਸੂਲ ਜਿਹੜੇ ਹੈਗੇ ਨੇ, ਤਾਲਿਬਾਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਨੇ ਉਹ ਉੱਪਰ ਮੁਸੱਲਤ ਕੀਤੇ ਜਾਂਦੇ ਨੇ। ਦੇਖੋ ਕੋਈ ਵੀ ਰੂਲ ਹੁੰਦਾ ਹੈ, ਕੋਈ ਵੀ ਕਾਨੂੰਨ ਹੁੰਦਾ ਹੈ, ਜਦੋਂ ਤੁਹਾਡੇ ਉੱਤੇ ਇੰਪੋਜ਼ ਕੀਤਾ ਜਾਂਦਾ ਨਾ, ਤੁਹਾਡੇ ਉੱਤੇ ਲਗਾਇਆ ਜਾਂਦਾ ਹੈ, ਫਿਰ ਉਹਦੇ ਤੋਂ ਲੋਕ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ। ਕਾਨੂੰਨ ਜਿਹੜਾ ਹੁੰਦਾ ਲੋਕਾਂ ਦੀ ਜ਼ਿੰਦਗੀਆਂ ਬਿਹਤਰ ਕਰਨ ਲਈ ਹੁੰਦਾ ਹੈ, ਨਾ ਕਿ ਲੋਕਾਂ ਦੀ ਜ਼ਿੰਦਗੀਆਂ ਨੂੰ ਖਤਰੇ 'ਚ ਪਾਉਣ ਲਈ ਹੁੰਦਾ ਹੈ। ਤਾਲਿਬਾਨ ਨੇ ਹੁਣ ਤੱਕ ਜਿੰਨੇ ਵੀ ਕਾਨੂੰਨ ਬਣਾਏ ਨੇ ਜਾਂ ਸ਼ਰੀਅਤ ਨਾਮ ਨਿਹਾਦ ਸ਼ਰੀਅਤ ਦਾ ਨਾਮ ਦੇਖਦੇ ਕਿ ਇਸਲਾਮ ਨੂੰ ਸਮਝਣ ਵਾਸਤੇ ਸਭ ਤੋਂ ਪਹਿਲੇ ਇਸਲਾਮ ਨੂੰ ਸਟੱਡੀ ਕਰਨਾ ਪੈਂਦਾ ਹੈਗਾ। ਕੋਈ ਵੀ ਦਾੜੀ ਵਾਲਾ, ਕੋਈ ਵੀ ਮੌਲਵੀ ਹੱਥ 'ਚ ਬੰਦੂਕ ਫੜ ਕੇ ਤੋਂ ਇਸਲਾਮ ਦੇ ਤਰਜਮਾਨੀ ਸ਼ੁਰੂ ਕਰ ਦੇਵੇ, ਉਹ ਕਹਿਣਾ ਸ਼ੁਰੂ ਕਰ ਦੇਵੇ ਕਿ ਜਨਾਬ ਇਸਲਾਮ ਧਰਮ ਜਿਹੜਾ ਹੈਗਾ ਉਹ ਇਹ ਕਹਿੰਦਾ ਹੈਗਾ ਤੇ ਇਹ ਬਿਲਕੁਲ ਗਲਤ ਹੈਗਾ ਹੈ। ਧਰਮ ਕੀ ਹੈਗਾ ਹੈ, ਮਜ਼ਹਬ ਕੀ ਹੈਗਾ ਹੈ, ਉਸ ਮਜ਼ਹਬ ਨੂੰ ਸਭ ਤੋਂ ਪਹਿਲੇ ਪੜ੍ਹਨਾ ਪੈਣਾ ਹੈ ਜਾਂ ਉਸ ਮਜ਼ਹਬ ਦੀ ਜਿਹੜੀ ਸਭ ਤੋਂ ਵੱਡੀ ਦੀ ਅੱਛੀ ਐਗਜ਼ਾਮਪਲ ਹੋਏਗੀ ਸਾਨੂੰ ਉਹਨੂੰ ਫਾਲੋ ਕਰਨਾ ਪੈਣਾ। ਹੁਣ ਕੋਈ ਵੀ ਬੰਦਾ ਇਸਲਾਮੀ ਹੁਲੀਆ ਕਰਕੇ ਜਾਂ ਕੋਈ ਵੀ ਬੰਦਾ ਪੰਡਤ ਦਾ ਹੁਲੀਆ ਬਣਾ ਕੇ ਜਾਂ ਕੋਈ ਵੀ ਬੰਦਾ ਸਿੱਖ ਦਾ ਹੁਲੀਆ ਬਣਾ ਕੇ ਉਸ ਪੂਰੇ ਮਜ਼ਹਬ ਦੀ ਤਰਜਮਾਨੀ ਕਰਨੀ ਸ਼ੁਰੂ ਕਰ ਦੇ ਤੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੈਗਾ। ਤੇ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਜਿਹੜੇ ਹਾਲਾਤ ਦੀ ਗੱਲ ਕਰ ਰਹੇ ਹੋ, ਹਾਲਾਤ ਵਾਕਈ ਬਹੁਤ ਖਰਾਬ ਨੇ। ਇਸ ਖਿੱਤੇ ਦੇ ਹਾਲਾਤ ਬੜੇ ਖਰਾਬ ਨੇ। ਅਗਰ ਅਸੀਂ ਸਿਰਫ ਪਾਕਿਸਤਾਨ ਤੇ ਇੰਡੀਆ ਦੀ ਗੱਲ ਕੀਤੀ ਜਾਵੇ ਤੇ ਇੱਥੇ ਗੁਰਬਤ ਨਹੀਂ ਹੈਗੀ, ਇੱਥੇ ਬਹੁਤ ਜ਼ਿਆਦਾ ਹੈਗੀ। ਅਸੀਂ ਤਾਂ ਕੋਈ ਜੰਗ ਵੀ ਨਹੀਂ ਲੜੀ ਹੈਗੀ ਇੱਥੇ। ਇਸ ਟਾਈਮ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਜਿਹੜਾ ਇਸ ਟਾਈਮ ਦੁਨੀਆ ਦਾ 6ਵਾਂ ਮਹਿੰਗਾ ਤਰੀਨ ਮੁਲਕ ਹੋ ਗਿਆ ਹੈਗਾ। ਪਾਕਿਸਤਾਨ 'ਚ ਪੈਟਰੋਲ ਜਿਹੜਾ ਹੈਗਾ ਉਹ 150 ਰੁਪਏ ਲੀਟਰ ਹੋ ਗਿਆ ਹੈਗਾ। ਪਾਕਿਸਤਾਨ 'ਚ ਘਿਓ ਜਿਹੜਾ ਹੈਗਾ ਉਹ 300 ਰੁਪਏ ਲੀਟਰ ਹੋ ਗਿਆ ਹੈਗਾ, 300 ਰੁਪਏ ਕੇਜੀ ਹੋ ਗਿਆ ਹੈਗਾ। ਪਾਕਿਸਤਾਨ ਦੇ ਵਿੱਚ ਬਗੈਰ ਜੰਗ ਜਿਹੜਾ ਹੈਗਾ ਉਹ ਇਹ ਹਾਲਾਤ ਇੰਨੇ ਖਰਾਬ ਨੇ, ਉਹਨਾਂ ਦੇ ਫਿਰ ਜੰਗ ਦੇ ਵਿੱਚੋਂ ਗੁਜ਼ਰੇ ਹੈਗੇ ਨੇ ਉਹ ਵਿਚਾਰੇ, ਫਿਰ ਜਿਹੜਾ ਇਸ ਕੰਡੀਸ਼ਨ 'ਚ ਗੁਜ਼ਰੇ ਹੈਗੇ ਨੇ। ਜਿੰਨੇ ਵੀ ਅਫਗਾਨੀ ਪਨਾਹ ਗਜ਼ੀਨ ਨੇ, ਇਹ ਪਾਕਿਸਤਾਨ ਦੇ ਵਿੱਚ ਇੱਕ ਕੈਂਪੇਨ ਚਲਾਈ ਗਈ ਸੀ ਪਿੱਛੇ ਗਏ ਸੋਸ਼ਲ ਮੀਡੀਆ ਦੇ ਉੱਪਰ, ਕਿਹਾ ਗਿਆ ਸੀ ਕਿ ਜਿੰਨੇ ਵੀ ਅਫਗਾਨੀ ਨੇ ਹੁਣ ਅਫਗਾਨਿਸਤਾਨ ਦੇ ਹਾਲਾਤ ਬਿਹਤਰ ਹੋ ਗਏ ਨੇ ਉਹ ਵਾਪਸ ਆਪਣੇ ਮੁਲਕ ਚਲ ਜਾਣ। 10 ਲੱਖ ਅਫਗਾਨੀ ਪਾਕਿਸਤਾਨ 'ਚ ਰਹਿ ਰਿਹਾ ਹੈ, ਪਾਕਿਸਤਾਨ ਦੀ ਮਈਸ਼ਤ ਖਰਾਬ ਹੋ ਰਹੀ ਹੈ, ਇਹ ਹੋ ਰਿਹਾ ਉਹ ਹੋ ਰਿਹਾ। ਯਕੀਨ ਕਰੋ ਕਿ ਜਿੰਨੇ ਅਫਗਾਨੀ ਜਿਹੜੇ ਪਾਕਿਸਤਾਨ 'ਚ ਆਏ ਉਹ ਬੜਾ ਅੱਛਾ ਬਿਜ਼ਨਸ ਕਰ ਰਹੇ ਨੇ, ਉਹਨਾਂ ਨੇ ਇੱਥੇ ਆਪਣੇ ਘਰ ਬਣਾ ਲਏ ਨੇ, ID ਕਾਰਡਸ ਬਣਾ ਲਏ ਨੇ, ਉਹ ਇੱਥੇ ਰਹਿ ਰਹੇ ਨੇ, ਪੁਰਸਕੂਨ ਰਹਿ ਰਹੇ ਨੇ। ਉਹ ਨਹੀਂ ਜਾ ਰਹੇ ਵਾਪਸ। ਕਿਉਂ ਨਹੀਂ ਜਾ ਰਹੇ? ਉਹਦੇ ਪਿੱਛੇ ਸਿਰਫ ਇੱਕ ਹੀ ਰੀਜ਼ਨ ਹੈਗੀ ਹੈ। ਉਹ ਰੀਜ਼ਨ ਇਹ ਵੇ ਕਿ ਜਿੰਨਾ ਚਿਕਰ ਉੱਥੇ ਬੰਦੂਕ ਦਾ ਜ਼ੋਰ ਹੈਗਾ, ਜਿੰਨਾ ਚਿਕਰ ਉੱਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਪਰ ਤਾਲਿਬਾਨ ਮੁਸੱਲਤ ਹੈਗੇ ਨੇ, ਉਹਨਾਂ ਚਿਕਰ ਕੋਈ ਵੀ ਜਿਹੜਾ ਹੈਗਾ। ਮੈਂ ਜਦੋਂ ਤਾਲਿਬਾਨ ਦੀ ਹੁਕੂਮਤ ਆਈ ਸੀ ਸਾਡੇ ਇੱਥੇ ਬਹੁਤ ਸਾਰੇ ਲੋਕਾਂ ਨੇ ਖੱਪ ਪਾਈ ਸੀ, ਜਨਾਬ ਇਸਲਾਮੀ ਸ਼ਰੀਅਤ ਦਾ ਨਫਾਜ਼ ਹੋ ਗਿਆ, ਜਨਾਬ ਇਸਲਾਮੀ ਸ਼ਰੀਅਤ ਆ ਗਈ, ਅਸੀਂ ਜਿੱਤ ਗਏ ਨੇ, ਫਤਹ ਮੱਕਾ ਤਰ੍ਹਾਂ ਫਤਹ ਹਾਸਲ ਕੀਤੀ। ਤੇ ਮੈਂ ਉਦੋਂ ਵੀ ਇਹ ਪੋਸਟ ਕੀਤਾ ਹੈਗਾ ਸੀ ਕਿ ਬਈ ਤੁਸੀਂ ਅਗਰ ਤੁਹਾਡੇ ਸਾਹਮਣੇ ਇੱਕ ਪਾਸੇ ਹਾਰੇ ਹੋਏ ਅਮਰੀਕਾ ਦਾ ਵੀਜ਼ਾ ਰੱਖਿਆ ਜਾਵੇ ਤੇ ਇੱਕ ਪਾਸੇ ਜਿੱਤਿਆ ਹੋਇਆ ਅਫਗਾਨਿਸਤਾਨ ਦਾ ਵੀਜ਼ਾ ਰੱਖਿਆ ਜਾਵੇ, ਤੁਸੀਂ ਕਿਹੜੇ ਮੁਲਕ ਜਾਓਗੇ? ਤੇ ਓਬਵੀਅਸਲੀ ਹਰ ਲੋਕਾਂ ਨੇ ਕਿ ਅਸੀਂ ਅਮਰੀਕਾ ਜਾਵਾਂਗੇ। ਉਹਦੀ ਵਜ੍ਹਾ ਇਹ ਹੈਗੀ ਕਿ ਲਿਵਿੰਗ ਸਟੈਂਡਰਡ ਜਿਹੜਾ ਹੈਗਾ ਉਹ ਮੈਟਰ ਕਰਦਾ ਹੈਗਾ। ਇਹ ਨਹੀਂ ਮੈਟਰ ਕਰਦਾ ਗਵਰਨਮੈਂਟ ਕਿਹੜੀ ਚੱਲ ਰਹੀ ਹੈ, ਇਹ ਬਿਲਕੁਲ ਨਹੀਂ ਮੈਟਰ ਕਰਦਾ ਹੈਗਾ ਕਿ ਗਵਰਨਮੈਂਟ ਇਸਲਾਮੀ ਹੈ ਜਾਂ ਗਵਰਨਮੈਂਟ ਜਿਹੜੀ ਯਹੂਦੀ ਹੈ, ਕਿਹੜੀ ਗਵਰਨਮੈਂਟ ਆ। ਸਿਰਫ ਇਹ ਡਿਪੈਂਡ ਕਰਦਾ ਹੁੰਦਾ ਕਿ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ, ਲੋਕ ਪੁਰਸਕੂਨ ਨੇ, ਉਹ ਸਿਕਿਉਰ ਨੇ। ਹੁਣ ਤੁਸੀਂ ਦੇਖੋ ਨਾ ਕਿ ਮਤਲਬ ਹਸਪਤਾਲ ਦੇ ਉੱਪਰ ਜਿਹੜੇ ਲੋਕ ਬਿਮਾਰ ਹੈਗੇ ਨੇ, ਜਿਹੜੇ ਲੋਕ ਉਸੇ ਆਪਣੀ ਜ਼ਿੰਦਗੀ ਨਾਲ ਜੂਝ ਰਹੇ ਨੇ, ਉਹਨਾਂ ਦੇ ਉੱਪਰ ਹਮਲਾ ਕਰਨਾ। ਉਹ 400 ਬੈੱਡਸ ਦੇ ਉੱਪਰ ਮੁਸ਼ਤਮਿਲ, ਹਾਂਜੀ 400 ਬੈੱਡਸ ਦੇ ਉੱਪਰ ਮੁਸ਼ਤਮਿਲ ਉਹ ਹਸਪਤਾਲ ਸੀ। 400 ਲੋਕ ਸੀ। ਉਹ 400 ਲੋਕਾਂ 'ਚ ਕੀ ਖੌਫੋ ਰਾਜ ਪੈਦਾ ਹੋਇਆ। ਉਹਦੇ 20 ਮਰ ਗਏ ਨੇ, ਉਹਨਾਂ ਦੀ ਜ਼ਿੰਦਗੀ ਤੇ ਕੌਣ ਨੇ? ਉਹਨਾਂ ਦੀ ਜ਼ਿੰਦਗੀ ਤੇ ਅੱਗੇ ਸਵਾਲੀਆ ਨਿਸ਼ਾਨ ਲੱਗ ਗਏ ਨੇ। ਜਿਹੜੇ ਮਜ਼ੀਦ ਰਹਿ ਰਹੇ ਨੇ, ਕ੍ਰਿਕਟ ਟੀਮ ਨੂੰ ਉਹ ਪਰੇਸ਼ਾਨ ਕਰ ਰਹੇ ਨੇ। ਉਸ ਤੋਂ ਬਾਅਦ ਉਹਨਾਂ ਦੀ ਵੂਮਨ ਕ੍ਰਿਕਟ ਟੀਮ, ਉਹਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ। ਬਹੁਤ ਸਾਰੇ ਫੈਕਟਰਸ ਹੈਗੇ ਨੇ ਜਿਨ੍ਹਾਂ ਫੈਕਟਰਸ ਨੂੰ ਅਸੀਂ ਮੂੰਹ ਨਹੀਂ ਮੋੜ ਸਕਦੇ ਹੈਗੇ। ਲੇਕਿਨ ਓਵਰਆਲ ਅਗਰ ਕਿਹਾ ਜਾਵੇ ਤੇ ਅਫਗਾਨਿਸਤਾਨ ਦੇ ਵਿੱਚ ਅਗਰ ਕੋਈ ਤੰਗ ਹੋਇਆ ਤੇ ਉਹਨਾਂ ਦੀ ਆਮ ਆਵਾਮ ਤੰਗ ਹੋਈ ਆ, ਇਸ ਖਿੱਤੇ ਦੀ ਆਵਾਮ ਤੰਗ ਹੋਈ। ਪਰ ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਨਾਸਿਰ ਜੀ
ਜੀ ਜੇਕਰ ਆਮ ਆਵਾਮ ਹੀ ਨਾ ਰਹੀ ਤਾਂ ਤਾਲਿਬਾਨੀ ਜਿਹੜੇ ਹੈਗੇ ਨੇ ਉਹ ਰਾਜ ਕਿਸ ਤੇ ਕਰਨਗੇ। ਸੋ ਉਹਨਾਂ ਨੂੰ ਸਮਝਣਾ ਚਾਹੀਦਾ ਜੇਕਰ ਅੱਜ ਤਾਲਿਬਾਨ ਦੀ ਕਿਸੇ ਨਾ ਕਿਸੇ ਕੰਟਰੀ ਵੱਲੋਂ ਥੋੜੀ ਬਹੁਤੀ ਵੀ ਹੈਲਪ ਹੋ ਰਹੀ ਆ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਉੱਥੇ ਉਹਨਾਂ ਦੀ ਆਵਾਮ ਦੀ ਚਿੰਤਾ ਕੀਤੀ ਜਾ ਰਹੀ ਹੈ, ਬੱਚਿਆਂ ਦੀ ਚਿੰਤਾ ਕੀਤੀ ਜਾ ਰਹੀ ਹੈ, ਔਰਤਾਂ ਦੀ ਚਿੰਤਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਤਾਲਿਬਾਨੀ ਕੱਟੜਤਾ ਵਿੱਚ ਬੰਨ ਰਹੇ ਨੇ ਜਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਉੱਥੇ। ਸੋ ਕ੍ਰਿਕਟ ਪਲੇਅਰ ਹੋ ਗਏ ਜਾਂ ਅਫਗਾਨਿਸਤਾਨ ਦੇ ਤੇ ਨਾਲ ਹੀ ਕੁੜੀਆਂ ਦੀ ਜੇਕਰ ਗੱਲ ਕੀਤੀ ਜਾਵੇ, ਪਿੱਛੇ ਜੇ ਇੱਕ ਫੁੱਟਬਾਲਰ ਕੁੜੀ ਦੀ ਗਲਾ ਰੌਂਦ ਕੇ ਜਿਹੜੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ, ਬਹੁਤ ਹੀ ਮੰਦਭਾਗੀ ਘਟਨਾ ਹੈ। ਸੋ ਇੱਕ ਕਿਸਮ ਦਾ ਕਹਿ ਲਓ ਜੀ ਖਤਰਾ ਉੱਥੇ 24 ਘੰਟੇ ਮੰਡਰਾਉਂਦਾ ਰਹਿੰਦਾ। ਤਕਰੀਬਨ ਜੇਕਰ ਝਾਤ ਮਾਰੀ ਜਾਵੇ ਅਫਗਾਨਿਸਤਾਨ ਦੇ ਅੰਕੜਿਆਂ ਦੇ ਤਾਂ 40% ਜਿਹੜੀ ਆਵਾਮ ਹੈਗੀ ਉੱਥੋਂ ਦੀ ਤਾਂ ਉਹ ਆਲੇ ਦੁਆਲੇ ਜਿੰਨੇ ਵੀ ਦੇਸ਼ ਹੈਗੇ ਨੇ, ਚਾਹੇ ਆਸਟ੍ਰੇਲੀਆ ਲਾ ਲਓ, ਬਾਹਰਲੇ ਮੁਲਕ ਲਾ ਲਓ, ਪਾਕਿਸਤਾਨ ਲਾ ਲਓ, ਇੰਡੀਆ ਲਾ ਲਓ, ਉਹਨਾਂ ਦੇ ਵਿੱਚ ਪਹਿਲਾਂ ਹੀ ਜਾ ਚੁੱਕੇ ਨੇ ਬਿਕੋਜ਼ ਆਫ ਜਿਹੜੇ ਤਾਲਿਬਾਨ ਦਾ ਉੱਥੇ ਰਾਜ ਹੋਇਆ। ਪਰ ਜਿੰਨੀ ਕਿ 60% ਉੱਥੇ ਆਵਾਮ ਰਹਿ ਚੁੱਕੀ ਹੈ ਉਹ ਵੀ ਕੋਈ ਨਾ ਕੋਈ ਹੀਲਾ ਵਸੀਲਾ ਕਰ ਰਹੀ ਹੈ ਕਿ ਅਫਗਾਨਿਸਤਾਨ ਤੋਂ ਛੇਤੀ ਨਿਕਲਿਆ ਜਾਵੇ। ਆਏ ਦਿਨ ਉੱਥੇ ਹਮਲੇ ਹੁੰਦੇ ਨੇ, ਆਏ ਦਿਨ ਆਵਾਮ ਦਾ ਨੁਕਸਾਨ ਹੋ ਰਿਹਾ। ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਝਾਤ ਮਾਰੋ ਤਾਂ ਮਾਂ-ਬਾਪ ਆਪਣੇ ਛੋਟੇ ਬੱਚਿਆਂ ਨੂੰ ਕੰਬਲਾਂ ਦੇ ਵਿੱਚ ਲਪੇਟ ਕੇ, ਛੋਟੇ ਬੱਚਿਆਂ ਨੂੰ ਆਪਣੀਆਂ ਬੁੱਕਲਾਂ ਦੇ ਵਿੱਚ ਲਪੇਟ ਕੇ ਭੱਜਦੇ ਨੱਠਦੇ ਦਿਖ ਰਹੇ ਨੇ ਚੰਗੀ ਸੁਰੱਖਿਅਤ ਥਾਂ ਵੱਲ ਜਾਣ ਲਈ। ਪਰ ਸੁਰੱਖਿਅਤ ਥਾਂ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਸੁਰੱਖਿਅਤ ਥਾਂ ਹੈ ਕਿਹੜੀ ਹੈ ਜੀ ਅਫਗਾਨਿਸਤਾਨ ਦੇ ਵਿੱਚ? ਅੱਜ ਜੇਕਰ ਗੱਲ ਕੀਤੀ ਜਾਵੇ ਅਫਗਾਨਿਸਤਾਨ ਦੀ ਤਾਂ ਅਫਗਾਨਿਸਤਾਨ ਦੇ ਵਿੱਚ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨ। ਬਿਲਕੁਲ ਵਤਨ ਪ੍ਰਸਤੀ ਜਿਹੜੀ ਹੁੰਦੀ ਹੈ ਨਹੀਂ, ਇਹ ਜਿਹੜੀ ਅਸੀਂ ਵਤਨ ਨਾਲ ਮੁਹੱਬਤ ਜਿਹੜੀ ਹੁੰਦੀ ਹੈਗੀ ਆ ਉਹ ਬਹੁਤ ਵੱਡੀ ਗੱਲ ਹੈ। ਲੇਕਿਨ ਅਗਰ ਵਤਨ ਨਾਲ ਮੁਹੱਬਤ ਕਰਦੇ ਹੋਏ ਤੁਹਾਨੂੰ ਆਪਣੀ ਜਾਨ ਵੀ ਗਵਾਉਣੀ ਪਵੇ ਨਾ, ਤੁਸੀਂ ਦੁਰੇਗ ਨਹੀਂ ਕਰਦੇ। ਲੇਕਿਨ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਤਨ ਪ੍ਰਸਤੀ ਦੀ ਤੁਹਾਨੂੰ ਜਿਹੜਾ ਹੈਗਾ ਉਹਦਾ ਵਤਨ ਪ੍ਰਸਤੀ ਤੁਸੀਂ ਵਤਨ ਪ੍ਰਸਤ ਬਣ ਰਹੇ ਹੋ ਤੇ ਉਹਦੇ ਉੱਪਰ ਤੁਹਾਨੂੰ ਸਜ਼ਾ ਇਹ ਮਿਲ ਰਹੀ ਹੈ ਕਿ ਉਸ ਵਤਨ ਦੇ ਜਿਹੜੇ ਪਹਿਰੇਦਾਰ ਹੈਗੇ ਨੇ ਉਹ ਹੀ ਤੁਹਾਨੂੰ ਮਾਰ ਰਹੇ ਨੇ, ਤੇ ਉਸ ਵਤਨ 'ਚ ਕਿੰਨੇ ਰਹਿਣਾ ਹੈਗਾ। ਸਭ ਤੋਂ ਵੱਡੀ ਮਿਸਾਲ ਜਿਹੜੀ ਹੈਗੀ ਹੈ ਉਹ ਤੁਹਾਡੇ ਸਾਹਮਣੇ ਫਲਸਤੀਨ ਦੀ ਹੈਗੀ ਹੈ। ਫਲਸਤੀਨ 'ਚ ਕਿੰਨੇ ਲੋਕ ਮਰਦੇ ਨੇ, ਫਲਸਤੀਨ 'ਚ ਕਿੰਨੇ ਲੋਕ ਸ਼ਹੀਦ ਹੁੰਦੇ ਨੇ ਇਸਰਾਈਲ ਦੇ ਧਮਾਕਿਆਂ ਦੇ ਨਾਲ। ਲੇਕਿਨ ਅੱਜ ਤੱਕ ਕਿਸੇ ਫਲਸਤੀਨੀ ਨੇ ਇਨਖਲਾ ਕੀਤਾ? ਅੱਜ ਤੱਕ ਕੋਈ ਫਲਸਤੀਨੀ ਪਾਕਿਸਤਾਨ 'ਚ ਆਇਆ, ਕੋਈ ਫਲਸਤੀਨੀ ਇੰਡੀਆ ਗਿਆ, ਕੋਈ ਫਲਸਤੀਨੀ ਦੌੜ ਕੇ ਆਸਟ੍ਰੇਲੀਆ ਗਿਆ? ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੈਗਾ। ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਆਪਣੇ ਮੁਲਕ ਦੀ ਬਕਾ ਵਾਸਤੇ ਜੰਗ ਲੜ ਰਹੇ ਹਾਂ। ਲੇਕਿਨ ਜਦੋਂ ਫਲਸਤੀਨੀਆਂ ਨੂੰ ਪਤਾ ਲੱਗੇ ਕਿ ਸਾਡੇ ਨੁਮਾਇੰਦੇ, ਸਾਡੀ ਹਕੂਮਤ ਹੀ ਸਾਡੇ ਤੇ ਹਮਲਾ ਕਰ ਰਹੀ ਹੈ, ਸਾਡੀ ਹਕੂਮਤ ਨੇ ਸਾਡੀ ਜਾਨ ਖਤਰੇ 'ਚ ਪਾ ਦਿੱਤੀ ਹੈ, ਫਿਰ ਫਲਸਤੀਨ ਵਾਲੇ ਜਿਹੜੇ ਹੈਗੇ ਨੇ ਫਿਰ ਆਪਣੇ ਮੁਲਕ 'ਚ ਨਿਕਲ ਗਏ। ਅਫਗਾਨਿਸਤਾਨ ਨਾਲ ਨਹੀਂ ਇਸ ਤਰ੍ਹਾਂ ਹੀ ਹੋਇਆ ਹੈਗਾ। ਅਫਗਾਨਿਸਤਾਨ 'ਚ ਅਗਰ ਲੋਕ ਨਿਕਲ ਰਹੇ ਤਾਂ ਖੁਸ਼ ਹੋ ਕੇ ਨਹੀਂ ਨਿਕਲ ਰਹੇ। ਆਪਣੇ ਵਤਨ ਦੇ ਨਾਲ, ਆਪਣੀ ਜ਼ਮੀਨ ਦੇ ਨਾਲ ਜਿਹੜੀ ਜੁੜਤ ਹੁੰਦੀ ਹੈ, ਜਿਹੜੀ ਮੁਹੱਬਤ ਹੁੰਦੀ ਹੈ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਲੇਕਿਨ ਉਸ ਤੋਂ ਬਾਅਦ ਜਦੋਂ ਅਗਰ 40% ਲੋਕ ਤੁਹਾਡੇ ਆਦਾਦੋਸ਼ੁਮਾਰ ਦੱਸ ਰਹੇ ਨੇ ਕਿ ਅਗਰ 40% ਲੋਕ ਚਲੇ ਗਏ ਨੇ ਉੱਥੋਂ ਛੱਡ ਕੇ, ਤੇ ਉਹ ਕਿਸ ਦਿਲ ਨਾਲ ਗਏ ਨੇ, ਉਹ ਕਿਸ ਅੱਖਾਂ ਦੇ ਨਾਲ ਰੋਂਦੇ ਹੋਏ ਗਏ ਨੇ, ਇਹ ਵੀ ਅਸੀਂ ਮੰਜ਼ਰ ਦੇਖੇ ਹੈਗੇ ਨੇ ਕਿ ਆਪਣੇ ਵਤਨ ਨੂੰ ਛੱਡਣਾ ਸਭ ਤੋਂ ਮੁਸ਼ਕਿਲ ਗੱਲ ਹੁੰਦੀ ਹੈਗੀ। ਪ੍ਰਦੇਸ਼ ਜਾ ਕੇ ਰਹਿਣਾ ਸਭ ਤੋਂ ਔਖਾ ਕੰਮ ਹੁੰਦਾ ਹੈ। ਹੁਣ 60% ਜਿਹੜੇ ਅਫਗਾਨਿਸਤਾਨ ਦੇ ਵਿੱਚ ਅਫਗਾਨੀ ਰਹਿ ਰਹੇ ਨੇ ਉਹ ਕਿਸ ਵਜ੍ਹਾ ਤੋਂ ਰਹਿ ਰਹੇ ਨੇ? ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਾਂ ਬੁਨਿਆਦੀ ਵਜ੍ਹਾ ਹੈਗੀ ਹੈ ਉਹ ਜਿਹੜੇ ਲੋਕ ਕਹਿ ਰਹੇ ਨੇ ਕਿ ਸ਼ਾਇਦ ਹਾਲਾਤ ਬਿਹਤਰ ਹੋ ਜਾਣਗੇ, ਉਹ ਲੋਕ ਜਿਨ੍ਹਾਂ ਨੇ ਪਹਿਲੇ ਤਾਲਿਬਾਨ ਦਾ ਦੌਰ ਦੇਖਿਆ ਹੈਗਾ, ਯੂਜ਼ ਟੂ ਨੇ, ਉਹ ਲੋਕ ਜਿਹੜੇ ਕਹਿ ਰਹੇ ਨੇ ਕਿ ਚਲੋ ਸਾਡਾ ਵਤਨ ਤੇ ਹੈਗਾ ਨਾ, ਸਾਡਾ ਮੁਲਕ ਤੇ ਹੈਗਾ ਨਾ, ਅਸੀਂ ਮਰਨਾ ਜੀਣਾ ਇੱਥੇ ਹੀ ਰਹਿਣਾ ਹੈਗਾ। ਲੇਕਿਨ ਅਗਰ ਮਰਨੇ ਜੀਣੇ ਦੀ ਗੱਲ ਹੋਵੇ ਤੇ ਇਹ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਹੈ ਕਿ ਤੁਸੀਂ ਆਪਣੀ ਜਾਨ ਮੁਸ਼ਕਿਲ 'ਚ ਪਾ ਕੇ ਤੁਸੀਂ ਕਹੋ ਕਿ ਚਲੋ ਜੋ ਅੱਲਾ ਨੂੰ ਮਨਜ਼ੂਰ ਹੈ ਉਹ ਹੋ ਜਾਏਗਾ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੈਗਾ। ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਹੀ ਗੱਲ ਦੱਸੀ ਹੈਗੀ ਸੀ ਕਿ ਸ਼ਰੀਅਤ ਦਾ ਨਾਮ ਲੈ ਕੇ, ਇਸਲਾਮ ਦਾ ਨਾਮ ਲੈ ਕੇ ਲੋਕਾਂ ਦੇ ਅੰਦਰ ਖੌਫੋ ਹਿਰਾਸ ਪੈਦਾ ਕਰਨੇ ਵਾਲਾ ਖੁਦ ਆਪ ਬਹੁਤ ਵੱਡਾ ਟੈਰਰਿਸਟ ਹੁੰਦਾ। ਤੇ ਟੈਰਰਿਸਟ ਦਾ ਕੋਈ ਧਰਮ ਨਹੀਂ, ਕੋਈ ਮਜ਼ਹਬ ਨਹੀਂ ਹੈਗਾ। ਤਾਲਿਬਾਨ ਨੇ ਹੁਣ ਤੱਕ ਜਿੰਨਾ ਵੀ ਆਪਣੇ ਆਮ ਲੋਕਾਂ ਲਈ, ਆਪਣੀ ਆਮ ਆਵਾਮ ਲਈ ਜੋ ਵੀ ਉਹ ਕਰ ਰਹੇ ਨੇ ਉਹ ਇਸ ਵਕਤ ਸਿਫਰ ਪ੍ਰੋਗਰੈਸ ਹੈਗੀ ਨੇ, ਸਿਫਰ। ਕਿਉਂਕਿ ਲੋਕਾਂ ਨੂੰ ਇਤਮਾਦ 'ਚ ਲੈਣਾ ਸਭ ਤੋਂ ਵੱਡੀ ਚੀਜ਼ ਹੈ। ਮਹਿੰਗਾਈ ਕੋਈ ਚੀਜ਼ ਨਹੀਂ ਹੈਗੀ, ਅਸੀਂ ਵੀ ਮਹਿੰਗਾਈ 'ਚ ਝੇਲ ਰਹੇ ਹਾਂ ਨਾ, ਕੋਈ ਮਸਲਾ ਨਹੀਂ, ਮਹਿੰਗਾਈ ਕੋਈ ਮਸਲਾ ਨਹੀਂ ਹੈਗਾ। ਇਹ ਛੋਟੇ ਇਸ਼ੂਜ਼ ਜਿਹੜੇ ਹੈਗੇ ਨੇ ਇਹ ਬਿਲਕੁਲ ਠੀਕ ਹੋ ਜਾਂਦੇ ਹੁੰਦੇ। ਲੇਕਿਨ ਜੇ ਤੁਹਾਨੂੰ ਆਪਣੀ ਜਾਨ ਦਾ ਹੀ ਖਤਰਾ ਹੈਗਾ, ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਅਗਲੀ ਸਵੇਰ ਉੱਠਣਾ ਵਾ ਕਿ ਨਹੀਂ ਉੱਠਣਾ ਹੈਗਾ, ਤੇ ਉਸ ਮੁਲਕ ਦੇ ਵਿੱਚ ਫਿਰ ਜਿਹੜਾ ਹੈਗਾ ਉਹ ਫਿਰ ਉਹਦੇ ਬਾਸੀ ਜਿਹੜੇ ਹੈਗੇ ਉਸ ਮੁਲਕ 'ਚ ਬਿਲਕੁਲ ਵੀ ਨਹੀਂ ਰਹਿਣਗੇ, ਉੱਥੋਂ ਨਿਕਲਣ ਦੀ ਕਰਨਗੇ। ਜੀ ਬਿਲਕੁਲ ਸਹੀ ਫਰਮਾਇਆ ਤੁਸੀਂ ਨਾਸਿਰ ਜੀ। ਗੱਲ ਕਰਦੇ ਹਾਂ ਜੀ ਪਾਕਿਸਤਾਨ ਦੀ, ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਤੁਹਾਡੀ ਆਵਾਮ ਨੂੰ, ਤੁਹਾਡੇ ਮੁਲਕ ਨੂੰ, ਕ੍ਰਿਕਟ ਟੀਮ ਨੂੰ, ਜਿਹੜੇ ਕਿ T20 ਵਰਲਡ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਚੁੱਕੀ ਹੈ ਜੀ ਪਹਿਲੇ ਪੜਾਅ ਦੇ ਵਿੱਚ। ਸੋ ਸੈਮੀਫਾਈਨਲ 'ਚ ਤੁਹਾਡੀ ਟੀਮ ਪੁੱਜ ਚੁੱਕੀ ਹੈ ਜੀ। ਕਿਹੋ ਜਿਹੀਆਂ ਉਮੀਦਾਂ ਨੇ ਅੱਗੇ ਤੁਹਾਡੀ ਟੀਮ ਤੋਂ ਤੁਹਾਨੂੰ, ਤੇ ਤੁਹਾਡਾ ਮੁਲਕ ਕਿਹੋ ਜਿਹੀ ਉਮੀਦ ਜਤਾ ਰਿਹਾ ਜੀ? ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤੇ ਜਿਹੜਾ ਉਹ ਤੁਹਾਨੂੰ ਵੀ ਮੁਬਾਰਕਬਾਦ ਕਿ ਉਹਦੀ ਵਜ੍ਹਾ ਇਹ ਹੈਗੀ ਕਿ ਤੁਸੀਂ ਨਿਊਟਰਲ ਹੋ, ਬਿਲਕੁਲ ਹੀ ਨਿਊਟਰਲ ਹੋ। ਔਰ ਇੰਡੀਆ ਦੇ ਵੀ ਉਹ ਲੋਕ ਸਾਨੂੰ ਬੜੇ ਅੱਛੇ ਲੱਗਦੇ ਹੈਗੇ ਨੇ, ਭਾਰਤ ਦੇ ਰਹਿਣ ਵਾਲੇ ਜਿਹੜੇ ਨਿਊਟਰਲ ਹੁੰਦੇ ਨੇ, ਜਿਹੜੇ ਕ੍ਰਿਕਟ ਨੂੰ ਕ੍ਰਿਕਟ ਸਮਝਦੇ ਨੇ। ਜੀ ਨਾਸਿਰ ਜੀ, ਮੈਨੂੰ ਤੁਹਾਡੀ ਇਸੇ ਗੱਲ ਤੋਂ ਇੱਕ ਗੱਲ ਯਾਦ ਆਈ ਹੈ। ਟਵਿੱਟਰ ਦੇ ਉੱਤੇ ਟ੍ਰੈਂਡ ਚੱਲਿਆ ਜੀ, ਟ੍ਰੋਲ ਹੋ ਰਹੇ ਨੇ ਵਿਰਾਟ ਕੋਹਲੀ ਤੇ ਤੁਹਾਡੇ ਪਾਕਿਸਤਾਨੀ ਕਲਾਕਾਰ। ਕਿਹਾ ਜਾ ਰਿਹਾ ਪਾਕਿਸਤਾਨ ਵੱਲੋਂ ਕਿ ਸਾਨੂੰ ਵਿਰਾਟ ਕੋਹਲੀ ਦੇ ਦਿਓ, ਸਾਡੀ ਪੂਰੀ ਦੀ ਪੂਰੀ ਟੀਮ ਲੈ ਲਓ,
ਪਰ ਸਾਡੇ ਭਾਰਤੀਆਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਅਲੀ ਜ਼ਫਰ ਦੇ ਦਿਓ, ਜੇ ਤੁਸੀਂ ਸਾਡਾ ਕੋਹਲੀ ਲੈ ਰਹੇ ਹੋ ਤਾਂ ਸਾਨੂੰ ਅਲੀ ਜ਼ਫਰ ਦੇ ਰਹੇ ਹੋ। ਸੋ ਇਹ ਵੀ ਇੱਕ ਟ੍ਰੈਂਡ ਚੱਲਿਆ ਜੀ ਸੋਸ਼ਲ ਮੀਡੀਆ ਦੇ ਵਿੱਚ। ਸੋ ਤੁਹਾਡੀਆਂ ਗੱਲਾਂ ਤੋਂ ਯਾਦ ਆਇਆ ਇਹ ਬਹੁਤ ਅੱਛਾ ਗੈਸਚਰ ਹੈ, ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਕ੍ਰਿਕਟ ਜਿਹੜਾ ਹੈਗਾ ਉਹਨੂੰ ਕ੍ਰਿਕਟ ਹੀ ਸਮਝਣਾ ਚਾਹੀਦਾ ਹੈ। ਸਭ ਤੋਂ ਪਹਿਲੀ ਜਿਹੜੀ ਚੀਜ਼ ਹੈਗੀ ਨਾ, ਮੀਡੀਆ, ਸਾਡਾ ਕਿਰਦਾਰ ਜਿਹੜਾ ਹੈਗਾ ਬੜਾ ਅਹਿਮ ਹੈਗਾ। ਮੀਡੀਆ ਜਿਹੜਾ ਹੈ ਉਹ ਬੜੀ ਹਾਈਪ ਕ੍ਰੀਏਟ ਕਰ ਦਿੰਦਾ ਕਿ ਤਬਲੇ ਜੰਗ ਬਚ ਗਿਆ, ये हो गया, वो हो गया, जनाब ये कर देंगे, वो कर देंगे, उखाड़ देंगे, बिछाड़ देंगे। इस तरह के अल्फाज बिल्कुल नहीं, इस तरह के अल्फाज बिल्कुल नहीं इस्तेमाल होने चाहिए, स्पैशली पाकिस्तान के इंडिया के मुकाबले ਦੇ ਵਿੱਚ। ਸਭ ਤੋਂ ਪਹਿਲੇ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ। ਹਾਈਪ ਕ੍ਰੀਏਟ ਕਰਕੇ ਫਿਰ ਜਦੋਂ ਮੁਕਾਬਲਾ ਕੋਈ ਵੀ ਹਾਰਦਾ ਹੈਗਾ, ਉਸ ਤੋਂ ਬਾਅਦ ਫਿਰ ਉਸ ਹਾਰਨ ਵਾਲੀ ਟੀਮ ਨੂੰ ਜਿਹੜਾ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਜਾਂਦਾ, ਤਨਕੀਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਹੈਗਾ। ਤੁਸੀਂ ਯਕੀਨ ਕਰੋ ਕਿ ਇਸ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲੇ ਸਭ ਤੋਂ ਫੇਵਰਿਟ ਟੀਮ ਕਿਹਨੂੰ ਕਿਹਾ ਜਾ ਰਿਹਾ ਸੀ? 2 ਵਾਰ ਦੀ ਵਰਲਡ ਚੈਂਪੀਅਨ ਵੈਸਟ ਇੰਡੀਜ਼ ਨੂੰ। ਤੇ ਵੈਸਟ ਇੰਡੀਜ਼ ਹਲੇ ਇੱਕ ਵੀ ਮੈਚ ਨਹੀਂ ਜਿੱਤਿਆ ਹੈਗਾ। ਵੈਸਟ ਇੰਡੀਜ਼ ਨੇ ਸਿਰਫ ਬੰਗਲਾਦੇਸ਼ ਨੂੰ ਹਰਾਇਆ ਹੈਗਾ। ਵੱਡਾ ਮੈਚ ਇੱਕ ਵੀ ਜਿਹੜਾ ਵੈਸਟ ਇੰਡੀਜ਼ ਉਹਨੇ ਜਿੱਤ ਸਕੀ ਹੈਗੀ, ਜਿਹਦੀ ਵਜ੍ਹਾ ਤੋਂ ਵੈਸਟ ਇੰਡੀਜ਼ ਜਿਹੜਾ ਉਹ ਟੂਰਨਾਮੈਂਟ ਚੋਂ ਬਾਹਰ ਹੋ ਗਈ ਹੈਗੀ ਹੈ। ਫੇਵਰਿਟ ਹੋਣਾ, ਫੇਵਰਿਟ ਹੋ ਕੇ ਬਾਹਰ ਹੋ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਇਸੇ ਤਰੀਕੇ ਨਾਲ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਪੂਰੀ ਤਿਆਰੀ ਦੇ ਵਿੱਚ ਸੀ। ਇੰਡੀਆ ਦੀ ਟੀਮ ਔਨ ਪੇਪਰ, ਹਾਲੇ ਵੀ ਮੈਂ ਇਹ ਗੱਲ ਕਹਾਂਗਾ ਕਿ ਇੰਡੀਆ ਦੀ ਟੀਮ ਬਹੁਤ ਜ਼ਿਆਦਾ ਸਟਰੋਂਗ ਹੈ। ਬੈਡ ਲੱਕ ਹੋਈ ਹੈ, ਰੋਹਿਤ ਸ਼ਰਮਾ ਨਹੀਂ ਚੱਲ ਰਿਹਾ, ਵਿਰਾਟ ਕੋਹਲੀ ਨਹੀਂ ਚੱਲ ਰਿਹਾ, ਮੁਹੰਮਦ ਸ਼ਾਮੀ ਦੀ ਬੋਲਿੰਗ ਹੋਣੀ, ਬੁਮਰਾ ਜਿਹੜਾ ਹੈਗਾ ਡੈਥ ਓਵਰਾਂ ਦੇ ਵਿੱਚ ਯਾਰਕਰ ਨਹੀਂ ਕਰ ਪਾ ਰਿਹਾ, ਬੈਡ ਲੱਕ ਹੋਈ ਹੈ। ਲੇਕਿਨ ਇੰਡੀਆ ਦੀ ਟੀਮ ਹਾਲੇ ਵੀ ਪਾਵਰਫੁਲ ਹੈ। ਮੋਸਟ ਪਾਵਰਫੁਲ ਟੀਮ ਅਗਰ ਇਸ ਟੂਰਨਾਮੈਂਟ ਦੀ ਦੇਖੀ ਜਾਵੇ ਤਾਂ ਇੰਡੀਆ ਦੀ ਹੀ ਹੈ। ਲੇਕਿਨ ਉਹ ਕਿਸੇ ਤਰੀਕੇ ਨਾਲ ਸੈਮੀਫਾਈਨਲ ਵਾਸਤੇ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ। ਹੁਣ ਰਨ ਰੇਟ ਦਾ ਮਸਲਾ ਬਣੇਗਾ, ਇਹ ਉਹ ਫਲਾਂ ਫਿਰ ਇੰਡੀਆ ਅੱਗੇ ਜਾਏਗਾ, ਤੇ ਉਹ ਇਸ਼ੂਜ਼ ਹੈਗੇ ਨੇ। ਲੇਕਿਨ ਇੰਡੀਆ ਦੀ ਟੀਮ ਬਹੁਤ ਸਟਰੋਂਗ ਔਨ ਪੇਪਰ। ਤੇ ਵਰਲਡ ਕੱਪ ਤੋਂ ਪਹਿਲੇ IPL ਦਾ ਕੋਈ 40-50 ਮੈਚ ਦੁਬਈ ਦੇ ਵਿੱਚ ਖੇਲੇ ਹੋਏ ਸੀ ਉਹਨਾਂ ਨੇ, ਉਹ ਪੂਰੀ ਤਿਆਰੀ ਦੇ ਵਿੱਚ ਸੀ। ਹੁਣ ਅਸੀਂ ਪਾਕਿਸਤਾਨ ਵੱਲ ਆਉਂਦੇ ਹੈਗੇ, ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ। ਡਬਲ ਜਿਹੜਾ ਹੈਗਾ, ਡਬਲ ਖੁਸ਼ੀ ਹੈ। ਡਬਲ ਖੁਸ਼ੀ ਇਸ ਵਾਸਤੇ ਨਹੀਂ ਕਿ ਅਸੀਂ ਐਕਸਪੈਕਟ ਬਿਲਕੁਲ ਨਹੀਂ ਸੀ ਕਰ ਰਹੇ, ਅਸੀਂ ਬਿਲਕੁਲ ਵੀ ਨਹੀਂ ਸੀ ਸੋਚ ਰਹੇ ਹੈਗੇ ਕਿ ਅਸੀਂ ਜਿਹੜਾ ਹੈਗਾ ਉਹ ਵਰਲਡ ਕੱਪ ਦੇ ਸੈਮੀਫਾਈਨਲ 'ਚ ਜਾਵਾਂਗੇ। ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਖਤਰਾ ਸੀ, ਜਿਹੜਾ ਸਭ ਤੋਂ ਵੱਡਾ ਜਿਹੜੀ ਇਸ਼ੂ ਸੀ, ਉਹ ਸਾਡੇ ਇੰਡੀਆ ਦੇ ਨਾਲ ਮੈਚ 'ਤੇ ਸੀ। ਕਿਉਂਕਿ ਹਮੇਸ਼ਾ ਜਦੋਂ ਵਰਲਡ ਕੱਪ ਦੇ ਗਰੁੱਪ ਦੇ ਵਿੱਚ ਇੰਡੀਆ ਨਾਲ ਸਾਡਾ ਮੈਚ ਹੁੰਦਾ ਹੈਗਾ, ਉਸੇ ਟਾਈਮ ਪਾਕਿਸਤਾਨ ਦਾ ਟੈਂਪਰਾਮੈਂਟ, ਉਸੇ ਟਾਈਮ ਪਾਕਿਸਤਾਨ ਦਾ ਫਲੋ ਉਦੋਂ ਟੁੱਟਦਾ ਹੈਗਾ ਜਦੋਂ ਪਾਕਿਸਤਾਨ ਇੰਡੀਆ ਦੇ ਕੋਲੋਂ ਹਾਰ ਜਾਂਦਾ ਹੈਗਾ ਸੀ। ਇਹ ਸਭ ਨਾਲੋਂ ਵੱਡੀ ਜਿਹੜੀ ਚੀਜ਼ ਸੀ ਉਹ ਇਹ ਹੀ ਹੁੰਦੀ ਹੈਗੀ ਸੀ। ਲੇਕਿਨ ਇਸ ਦਫਾ ਜਦੋਂ ਇੰਡੀਆ ਕੋ ਪਾਕਿਸਤਾਨ 1 ਸਾਈਡਡ 10 ਵਿਕਟਾਂ ਤੋਂ ਜਿੱਤਿਆ, ਉਸ ਤੋਂ ਬਾਅਦ ਪਾਕਿਸਤਾਨ ਨਹੀਂ ਫੜਿਆ ਗਿਆ। ਉਸ ਤੋਂ ਬਾਅਦ ਪਾਕਿਸਤਾਨ ਦਾ ਉਹ ਜਿਹੜਾ ਫਲੋ ਹੈਗਾ ਸੀ ਉਹ ਐਸਾ ਚੱਲਿਆ ਕਿ ਪਾਕਿਸਤਾਨ ਦੇ ਖੋਟੇ ਸਿੱਕੇ ਵੀ ਚੱਲੇ ਹੈਗੇ ਨੇ। ਪਾਕਿਸਤਾਨ ਦੇ ਉਹ ਪਲੇਅਰਸ ਵੀ ਚੱਲੇ ਹੈਗੇ ਨੇ ਜਿਨ੍ਹਾਂ ਦੇ ਉੱਪਰ ਸਭ ਤੋਂ ਬਹੁਤੀ ਤਨਕੀਦ ਹੈਗੀ ਸੀ। ਆਸਿਫ ਅਲੀ ਨੂੰ ਇਸ ਵਰਲਡ ਕੱਪ ਦੇ ਵਿੱਚ ਸ਼ਾਮਲ ਕਰਨ ਲਈ ਕੋਈ ਵੀ ਕ੍ਰਿਕਟ ਐਨਾਲਿਸਟ, ਕੋਈ ਵੀ ਕ੍ਰਿਕਟ ਐਕਸਪਰਟ ਜਿਹੜਾ ਉਹ ਰਾਜ਼ੀ ਨਹੀਂ ਸੀ ਹੈਗਾ। ਉਹਦੀ ਪਿੱਛੇ ਇੱਕ ਵਜ੍ਹਾ ਵੀ ਹੈਗੀ ਸੀ। ਉਹਦੇ ਪਿੱਛੇ ਮੈਂ ਸਮਝਦਾ ਹੈਗਾ ਕਿ ਉਹ ਕ੍ਰਿਕਟ ਐਨਾਲਿਸਟ ਦੀ ਗਲਤੀ ਵੀ ਨਹੀਂ ਸੀ ਹੈਗੀ। ਮੈਂ ਵੀ ਇਹੀ ਸਮਝਦਾ ਸੀ ਕਿ ਆਸਿਫ ਅਲੀ ਦੀ ਟੀਮ 'ਚ ਜਗ੍ਹਾ ਨਹੀਂ ਬਣਦੀ ਹੈਗੀ। ਲੇਕਿਨ ਕਿਉਂਕਿ ਆਸਿਫ ਅਲੀ ਦੀ 16 ਤੋਂ 17 ਦੀ ਐਵਰੇਜ ਸੀ, ਉਸ ਤੋਂ ਪਹਿਲੇ ਉਹ ਤਕਰੀਬਨ 10 ਮੈਚਾਂ ਦੇ ਵਿੱਚ 20 ਸਕੋਰ ਨਹੀਂ ਸੀ ਕਰ ਸਕੇ ਹੈਗੇ। 10 ਮੈਚਾਂ ਦੇ ਵਿੱਚ ਉਹੀ ਆਸਿਫ ਅਲੀ 2 ਮੈਚ ਜਿਤਾ ਦਿੱਤੇ, ਨਿਊਜ਼ੀਲੈਂਡ ਦੇ ਖਿਲਾਫ, ਅਫਗਾਨਿਸਤਾਨ ਦੇ ਖਿਲਾਫ 1 ਓਵਰ 'ਚ 4 ਛੱਕੇ ਮਾਰ ਕੇ ਮੈਚ ਜਿਤਾ ਦਿੱਤੇ। ਅਨਬਿਲੀਵੇਬਲ। ਇਹ ਚੀਜ਼ਾਂ ਉਹ ਨੇ, ਨਾਕਾਬਲੇ ਯਕੀਨ ਨੇ, ਜਿਹੜੀਆਂ ਚੀਜ਼ਾਂ ਪਾਕਿਸਤਾਨ ਟੀਮ ਕਰ ਰਹੀ ਹੈਗੀ ਹੈ। ਲੇਕਿਨ ਅਗਰ ਅਸੀਂ ਸਾਰਾ ਕੁਝ ਮੌਜਜ਼ਾ ਨਹੀਂ ਕਹਿ ਸਕਦੇ, ਇਹਦੇ ਪਿੱਛੇ ਇੱਕ ਬਹੁਤ ਲੰਬੀ ਤਪੱਸਿਆ ਹੈਗੀ ਹੈ, ਇਹਦੇ ਪਿੱਛੇ ਇੱਕ ਬਹੁਤ ਲੰਬੀ ਮਿਹਨਤ ਹੈਗੀ ਹੈ। ਉਹ ਮਿਹਨਤ ਹੈਗੀ ਹੈ ਬਾਬਰ ਆਜ਼ਮ ਦੀ। ਬਾਬਰ ਆਜ਼ਮ ਜਿਹੜਾ ਹੈਗਾ, ਉਹਨਾਂ ਨੇ ਟੀਮ ਨੂੰ ਇਕੱਠਾ ਕੀਤਾ, ਉਹਨਾਂ ਨੇ ਟੀਮ ਦਾ ਕੰਬੀਨੇਸ਼ਨ ਬਣਾਇਆ, ਉਹਨਾਂ ਨੇ ਲੜ ਕੇ ਟੀਮ ਲਈ ਕਿ ਮੈਂ ਇਹੀ ਪਲੇਅਰ ਲੈਣੇ ਤੇ ਮੈਂ ਇਹੀ ਗਰਾਊਂਡ 'ਚ ਉਤਾਰਨੇ ਆ। ਮੈਨੂੰ ਬਾਬਰ ਆਜ਼ਮ ਦੇ ਵਿੱਚ ਇਸ ਟਾਈਮ ਨਾ ਰਿਕੀ ਪੌਂਟਿੰਗ ਨਜ਼ਰ ਆ ਰਿਹਾ ਹੈ। ਰਿਕੀ ਪੌਂਟਿੰਗ ਜਿਹਨੂੰ ਆਸਟ੍ਰੇਲੀਆ ਦੀ ਟੀਮ ਦਾ ਕੈਪਟਨ ਸੀ ਨਾ, ਉਹ ਕਹਿੰਦਾ ਸੀ ਜੋ ਮਰਜ਼ੀ ਹੋ ਜਾਏ, ਮੈਚ ਭਾਵੇਂ ਬੰਗਲਾਦੇਸ਼ ਦੇ ਨਾਲ ਆ ਤੇ ਮੈਚ ਭਾਵੇਂ ਸਾਊਥ ਅਫਰੀਕਾ ਦੇ ਨਾਲ ਆ, ਟੀਮ ਮੇਰੀ ਇਹੀ ਖੇਲਣੀ ਹੈ। ਇਹਦੇ ਵਿੱਚ ਗਿਲਕ੍ਰਿਸਟ ਹੋਏਗਾ, ਇਸ ਮੈਥਿਊ ਹੈਡਨ ਹੋਏਗਾ, ਡੈਮੀਅਨ ਮਾਰਟਨ ਹੋਏਗਾ, ਕਲਾਰਕ ਹੋਏਗਾ, ਗਲੈਸਪੀ ਹੋਏਗਾ, ਬ੍ਰੈਟਲੀ ਹੋਏਗਾ, ਸ਼ੇਨ ਵਾਰਨ ਹੋਏਗਾ, ਵਾਟਸਨ ਹੋਏਗਾ। ਉਹਨੇ ਕਿਹਾ ਸੀ ਮੇਰੀ ਟੀਮ ਇਹੀ ਰਹੇਗੀ, ਜੋ ਮਰਜ਼ੀ ਹੋ ਜਾਏ, ਮੈਂ ਟੀਮ ਨਹੀਂ ਚੇਂਜ ਕਰਨੀ। ਇਸੇ ਤਰੀਕੇ ਨਾਲ ਪਾਕਿਸਤਾਨ ਵੀ ਇਸ ਤਰ੍ਹਾਂ ਹੀ ਕਰ ਰਿਹਾ। ਕਿਹਾ ਜਾ ਰਿਹਾ ਸੀ ਕਿ ਨਮੀਬੀਆ ਵਾਲੇ ਮੈਚ ਦੇ ਵਿੱਚ ਤਬਦੀਲੀਆਂ ਹੋਣਗੀਆਂ। ਨਮੀਬੀਆ ਵਾਲੇ ਮੈਚ 'ਚ ਮੁਹੰਮਦ ਨਵਾਜ਼ ਆਏਗਾ, ਉਹਨੂੰ ਚੈੱਕ ਕੀਤਾ ਜਾਏਗਾ, ਫਾਸਟ ਬੋਲਿੰਗ ਚੇਂਜ ਹੋਏਗੀ, ਸ਼ਾਹ ਨਵਾਜ਼ ਦਾਨੀ ਖਿਲਾਇਆ ਜਾਏਗਾ, ਮੁਹੰਮਦ ਵਸੀਮ ਜੂਨੀਅਰ ਖਿਲਾਇਆ ਜਾਏਗਾ, ਜਿਹੜੇ ਮੁੰਡੇ ਅਸੀਂ ਨਾਲ ਲੈ ਕੇ ਉਹ ਖਿਲਾਏ ਜਾਣਗੇ। ਲੇਕਿਨ ਉਹਨੇ ਕਿਹਾ ਨਹੀਂ, ਮੈਂ ਆਪਣੀ ਉਹੀ ਟੀਮ ਖੜਨੀ ਹੈ, ਉਹੀ 11 ਖੇਲੇ ਜਿਹੜੇ 11 ਮੁਸਲਸਲ ਖੇਲਦੇ ਆ ਰਹੇ ਸੀ। ਹਾਲਾਂਕਿ ਨਮੀਬੀਆ ਛੋਟੀ ਟੀਮ ਸੀ। ਅਗਲਾ ਮੈਚ ਸਕਾਟਲੈਂਡ ਨਾਲ ਆ, ਕਿਹਾ ਜਾ ਰਿਹਾ ਤਬਦੀਲੀਆਂ ਹੋਣਗੀਆਂ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਬਾਬਰ ਆਜ਼ਮ ਤਬਦੀਲੀਆਂ ਕਰੇਗਾ, ਕਿਉਂਕਿ ਬਾਬਰ ਆਜ਼ਮ ਦੀ ਜਿਹੜੀ ਸੋਚ ਹੈਗੀ, ਜਿਹੜੀ ਮੈਂਟਲੀ ਅਪਰੋਚ ਹੈਗੀ ਆ, ਉਹ ਕਮਾਲ ਹੈ। ਉਹਨੇ ਅਸੀਂ ਜਦੋਂ ਬਿਹਾਈਂਡ ਦਾ ਸੀਨ ਦੇਖੀਦਾ, BTS ਦੇਖੀਦਾ ਹੈਗਾ, ਡਰੈਸਿੰਗ ਰੂਮ 'ਚ ਗੱਲਾਂ ਕਰ ਰਹੇ, ਮੁਖਤਲਿਫ ਵੀਡੀਓਜ਼ ਮਸੂਲ ਹੁੰਦੀਆਂ ਹੈਗੀਆਂ ਨੇ, ਉਹਦੇ ਵਿੱਚ ਉਹ ਇੱਕੋ ਹੀ ਗੱਲ ਕਰ ਰਿਹਾ ਹੁੰਦਾ ਕਿ ਸਾਡਾ ਮਿਸ਼ਨ ਹੈ ਟਰਾਫੀ ਲਿਆਉਣਾ, ਜੋ ਮਰਜ਼ੀ ਹੋ ਜਾਏ। ਕੋਈ ਆਊਟ ਆਫ ਫਾਰਮ ਆ,
ਕੋਈ ਇਨਫਾਰਮ ਆ, ਜੋ ਵੀ ਹੈ, ਇਹ ਟੀਮ ਕੰਬੀਨੇਸ਼ਨ ਆ। ਅਗਰ ਰਜ਼ਵਾਨ ਸਕੋਰ ਨਹੀਂ ਕਰ ਰਿਹਾ ਤੇ ਮੈਂ ਕਰਨਾ ਵਾ, ਮੈਂ ਸਕੋਰ ਨਹੀਂ ਕਰ ਰਿਹਾ ਤੇ ਆਸਫ ਅਲੀ ਨੇ ਕਰਨਾ, ਆਸਫ ਅਲੀ ਨਹੀਂ ਕਰ ਰਿਹਾ ਤੇ ਹਫੀਜ਼ ਨੇ ਕਰਨਾ, ਹਫੀਜ਼ ਨਹੀਂ ਕਰ ਰਿਹਾ ਤੇ ਮਲਿਕ ਨੇ ਕਰਨਾ। ਉਹਨੇ ਆਪਣੇ ਖਿਡਾਰੀਆਂ ਨੂੰ ਛੋਟੀਆਂ ਛੋਟੀਆਂ ਡਿਊਟੀਆਂ ਜਿਹੜੀਆਂ ਹੈਗੀਆਂ ਉਹ ਵੰਡ ਦਿੱਤੀਆਂ ਹੈਗੀਆਂ ਨੇ। ਇਸੇ ਤਰੀਕੇ ਦੇ ਨਾਲ ਅਗਰ ਦੇਖਿਆ ਜਾਵੇ ਤੇ ਅਗਰ ਇਹਨੂੰ ਡਬਲ ਕਰ ਲਿੱਤਾ ਜਾਵੇ ਜਾਂ ਇਹਨੂੰ ਇਹਦਾ ਆਪੋਜ਼ਿਟ ਸਾਈਡ ਦੇਖੀ ਜਾਵੇ ਤਾਂ ਉਹ ਇੰਡੀਆ ਨੇ। ਇੰਡੀਆ ਨੇ ਰਿਲਾਈ ਕੀਤਾ ਸਿਰਫ ਆਪਣੇ 2 ਪਲੇਅਰਾਂ ਦੇ ਉੱਪਰ, ਉਹ ਸੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ। ਉਹ ਦੋਵੇਂ ਨਹੀਂ ਚੱਲੇ। ਅਗਰ ਉਹ ਦੋਨੋਂ ਨਹੀਂ ਚੱਲੇ ਤੇ ਇਟਸ ਮੀਨ ਇੰਡੀਆ ਕੋਲੈਪਸ ਕਰ ਗਿਆ। ਇੰਡੀਆ ਕੋ ਉਹ ਜਿਹੜਾ ਹੈਗਾ ਸੀ ਉਹ ਉਹਨਾਂ ਨੇ ਸ਼ੋਅ ਜਿਹੜਾ ਕਰਨਾ ਹੈਗਾ ਸੀ ਉਹ ਹੋਇਆ ਨਹੀਂ। ਦੂਸਰੀ ਗੱਲ ਹੈ ਓਵਰ ਕੌਨਫੀਡੈਂਟ। ਮੈਨੂੰ ਇਹ ਲੱਗ ਰਿਹਾ, ਮੇਰੀ ਪਰਸਨਲ ਓਪੀਨੀਅਨ ਹੈਗੀ ਕਿ ਇੰਡੀਆ ਥੋੜਾ ਓਵਰ ਕੌਨਫੀਡੈਂਟ ਸੀ। ਉਹਨਾਂ ਨੂੰ ਓਵਰ ਕੌਨਫੀਡੈਂਟ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ ਹੈਗਾ। ਦੇਖੋ ਵਰੁਣ ਚੱਕਰਵਰਤੀ ਨੋ ਡਾਊਟ ਉਹਨੇ IPL 'ਚ 40 ਆਊਟ ਕੀਤੇ ਹੋਣਗੇ, ਲੇਕਿਨ ਉਹ ਅਸ਼ਵਿਨ ਨਹੀਂ ਬਣ ਸਕਦਾ। ਅਸ਼ਵਿਨ ਬਹੁਤ ਅੱਛਾ ਹੈ। ਅਸ਼ਵਿਨ ਨੇ ਇੰਟਰਨੈਸ਼ਨਲ ਕ੍ਰਿਕਟ ਖੇਲੀ ਹੋਈ ਹੈ। ਅਸ਼ਵਿਨ ਨੇ ਜਿਹੜਾ ਹੈਗਾ ਉਹ ਅਸ਼ਵਿਨ ਦਾ ਐਕਸਪੀਰੀਅੰਸ ਹੈਗਾ ਜੇ। ਐਕਸਪੀਰੀਅੰਸ ਹੁੰਦਾ ਹੈਗਾ। ਅਸੀਂ 40 ਸਾਲ ਦਾ ਸ਼ੁਏਬ ਮਲਿਕ ਖਿਲਾ ਰਹੇ ਆ, ਤੁਸੀਂ ਅਸ਼ਵਿਨ ਕਿਉਂ ਨਹੀਂ ਖਿਲਾ ਰਹੇ? ਠੀਕ ਹੈ, ਤੁਸੀਂ ਭੁਵਨੇਸ਼ਵਰ ਕੁਮਾਰ ਜਿਹੜਾ ਹੈਗਾ ਜਿਹਨੂੰ ਵਨਡੇ ਤੇ ਟੈਸਟ ਦਾ ਬਿਹਤਰੀਨ ਬੋਲਰ ਹੈਗਾ, ਤੁਸੀਂ ਉਹਨੂੰ ਜਿਹੜਾ ਹੈਗਾ ਉਹ T20 ਖਿਲਾ ਰਹੇ ਹੋ। ਉਹਦੀ ਜਗ੍ਹਾ ਦੇ ਉੱਪਰ ਤੁਸੀਂ ਸਿਰਾਜ ਨੂੰ ਖਿਲਾਓ। ਸਿਰਾਜ ਜਿਹੜਾ ਉਹ ਜਿਹੜਾ ਹੈਗਾ ਤਸਲਸਲ ਦੇ ਨਾਲ ਪਿਛਲੇ 3 ਸਾਲ ਤੋਂ ਸਿਰਾਜ ਖੇਡ ਰਿਹਾ ਤੇ ਸਿਰਾਜ ਨੇ ਸਾਬਤ ਵੀ ਕੀਤਾ ਹੈਗਾ ਆਪਣੀ ਬੋਲਿੰਗ ਦੇ ਉੱਪਰ। ਠੀਕ ਹੈ, ਲੇਕਿਨ ਅਗਰ ਤੁਸੀਂ ਥੋੜਾ ਜਿਹਾ ਬੈਡ ਲੱਕ ਇੰਡੀਆ ਦੇ ਨਾਲ ਇਹ ਹੋਈ ਹੈ ਕਿ ਟੀਮ ਕੰਬੀਨੇਸ਼ਨ ਜਿਹੜਾ ਹੈਗਾ ਸੀ ਉਹ ਨਹੀਂ ਬਣਿਆ ਹੈਗਾ। ਰਿਲਾਈ ਕੀਤਾ ਗਿਆ ਉਹਨਾਂ ਪਲੇਅਰਸ ਦੇ ਉੱਪਰ ਜਿਹੜੇ IPL ਦੇ ਸਟਾਰ ਹੈਗੇ ਸੀ। ਦੇਖੋ IPL ਕ੍ਰਿਕਟ 'ਚ ਤੇ ਇੰਟਰਨੈਸ਼ਨਲ ਕ੍ਰਿਕਟ 'ਚ ਬਹੁਤ ਜ਼ਿਆਦਾ ਫਰਕ ਹੈਗਾ। ਸਿਰਫ IPL ਨਹੀਂ, PSL ਦੇ ਵਿੱਚ ਵੀ, ਉਸ ਤੋਂ ਬਾਅਦ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਵਿੱਚ ਵੀ, ਉਸ ਤੋਂ ਬਾਅਦ ਵੈਸਟ ਇੰਡੀਜ਼ ਪ੍ਰੀਮੀਅਰ ਲੀਗ ਦੇ ਵਿੱਚ, ਹਰ ਲੀਗ ਇੰਟਰਨੈਸ਼ਨਲ ਕ੍ਰਿਕਟ ਤੋਂ ਮੁਖਤਲਿਫ ਹੁੰਦੀ ਹੈਗੀ ਹੈ। ਉਹਦੀ ਰੀਜ਼ਨ ਇਹ ਹੈ ਕਿ ਪਲੇਅਰ ਜਿਹੜਾ ਹੈਗਾ ਉਹ ਫੇਅਰ ਹੋ ਕੇ ਖੇਲ ਰਿਹਾ ਹੁੰਦਾ ਕਿਸੇ ਵੀ ਲੀਗ ਦੇ ਵਿੱਚ ਕਿ ਬਸ ਠੀਕ ਹੈ ਮੈਂ ਮਾਰਨਾ ਦਾੜਨਾ ਆ ਜਾਣਾ, ਬਸ ਠੀਕ ਹੈ। ਇੱਕ ਫਰੈਂਚਾਈਜ਼ ਦੀ ਟੀਮ ਹੈ ਨਾ, ਜਦੋਂ ਇੰਟਰਨੈਸ਼ਨਲ ਕ੍ਰਿਕਟ ਆਉਂਦੀ ਉਹਦਾ ਪ੍ਰੈਸ਼ਰ ਹੁੰਦਾ ਹੈ। ਉਸ ਪ੍ਰੈਸ਼ਰ 'ਚ ਤੁਸੀਂ ਵੇਖਿਆ ਹੈਗਾ ਕਿ ਉਸ ਪ੍ਰੈਸ਼ਰ ਦੇ ਵਿੱਚ ਨਾ ਹੀ ਤੇ ਵਰੁਣ ਚੱਕਰਵਰਤੀ ਚੱਲਿਆ ਹੈਗਾ, ਉਸ ਪ੍ਰੈਸ਼ਰ ਦੇ ਵਿੱਚ ਨਾ ਹੀ ਉਹ ਜਿਹੜਾ ਯਾਦਵ ਚੱਲਿਆ ਹੈਗਾ, ਉਸ ਪ੍ਰੈਸ਼ਰ 'ਚ ਨਾ ਹੀ ਈਸ਼ਨ ਕਿਸ਼ਨ ਚੱਲਿਆ ਹੈਗਾ, ਉਹ ਨਹੀਂ ਚੱਲੇ ਹੈਗੇ ਨੇ। ਠੀਕ ਹੈ, ਪਾਂਡਿਆ ਜਿਹੜਾ ਹੈਗਾ ਅਗਰ ਪਾਂਡਿਆ ਅਨਫਿਟ ਸੀ ਉਹਨੂੰ ਨਹੀਂ ਸੀ ਖਿਲਾਉਣਾ ਚਾਹੀਦਾ। ਇਹ ਵਜ੍ਹਾ ਹੈਗੀ ਜਿਹਦੀ ਵਜ੍ਹਾ ਤੋਂ ਸਾਨੂੰ ਮੈਨੂੰ ਜ਼ਾਤੀ ਤੌਰ ਤੇ ਅਫਸੋਸ ਹੈਗਾ ਕਿ ਇੰਡੀਆ ਦੀ ਟੀਮ ਅਗਰ ਸੈਮੀਫਾਈਨਲ 'ਚ ਨਹੀਂ ਜਾਏਗੀ ਤਾਂ ਟੂਰਨਾਮੈਂਟ ਦਾ ਬਿਲਕੁਲ ਵੀ ਮਜ਼ਾ ਨਹੀਂ ਆਏਗਾ, ਕਿਉਂਕਿ ਅਸੀਂ ਫਾਈਨਲ ਜਿਹੜਾ ਉਹ ਪਾਕਿਸਤਾਨ ਇੰਡੀਆ ਦਾ ਦੁਬਾਰਾ ਦੇਖ ਰਹੇ ਸੀ। ਚਲੋ ਇੱਥੇ ਇਹ ਕਹਿ ਸਕਦੇ ਹਾਂ ਨਾਸਿਰ ਜੀ ਕਿ ਜਦੋਂ ਇੱਕ ਮੈਦਾਨ ਦੇ ਵਿੱਚ 2 ਖਿਡਾਰੀ ਭਿੜਦੇ ਨੇ ਤਾਂ ਇੱਕ ਦੀ ਜਿੱਤ ਤੇ ਇੱਕ ਦੀ ਹਾਰ ਹੁੰਦੀ ਹੋਈ ਆ। ਇਹ ਵਕਤ ਦੀ ਗੱਲ ਹੈ ਜੀ। ਕਈ ਵਾਰੀ ਤਕੜਾ ਹਰ ਖਿਡਾਰੀ ਜਿਹੜਾ ਹੁੰਦਾ ਉਹ ਵੀ ਜਿੱਤ ਨਹੀਂ ਕਰ ਪਾਉਂਦਾ, ਪੱਟ ਹੋ ਜਾਂਦਾ ਉਹਦਾ, ਤੇ ਕਈ ਵਾਰੀ ਜਿਹੜਾ ਮਾੜਾ ਖਿਡਾਰੀ ਹੁੰਦਾ ਉਹਦੀ ਜਿਹੜੀ ਟੈਕਨੀਕ ਕਹਿ ਲਓ ਜਾਂ ਉਹਦੀ ਮਿਹਨਤ ਕਹਿ ਲਓ ਉਹ ਰਾਸ ਆ ਜਾਂਦੀ ਹੈ। ਚਲੋ ਵਿਰਾਟ ਕੋਹਲੀ ਦਾ ਫਿਰ ਵੀ ਪੋਜ਼ਿਟਿਵ ਜਿਹੜਾ ਐਟੀਟਿਊਡ ਹੈ ਜੀ, ਉਹਨੇ ਕਿਹਾ ਹੈ ਕਿ ਮੈਚ ਅਜੇ ਕ੍ਰਿਕਟ ਮੈਚ ਖੇਡਣੇ ਬਾਕੀ ਨੇ, ਕਿਉਂਕਿ ਇਹੀ ਅੰਤ ਨਹੀਂ ਆ। ਸੋ ਪੋਜ਼ਿਟਿਵ ਵੇ ਨਾਲ ਚੱਲ ਰਹੇ ਨੇ ਜੀ, ਬਹੁਤ ਹੀ ਵਧੀਆ ਸਾਰਾ ਕੁਝ। ਤੇ ਫਿਰ ਤੋਂ ਤੁਹਾਡੀ ਟੀਮ ਵਧਾਈ ਦੀ ਪਾਤਰ ਹੈ ਜੀ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਤੇ ਪਹਿਲੀ ਵਾਰ ਸੈਮੀਫਾਈਨਲ T20 ਵਰਲਡ ਕੱਪ ਦੇ ਵਿੱਚ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।